घंटा हो गया तेन वाशरूम च बड़े नु है ते घंटे बाद निकलिया भी ते मछली सारी भे के निकलिया है नवी हाले मछली दिती तेन मैं बेगम नाऊ आ मैं टूटी खोली है अगू ठंडा पानी आ मोड़ा शैंपू नाल मछली दे पल्लू धो लैन खाली ते मैनू हीटर ते पानी गरम करके दे मैं तत्ते पानी नाल मुंह हाथ धोसा 3 महीने हो गए ने एक्सीडेंट होए नु हाले तक तेरे दिमाग चो ये गल ही नहीं निकलती पई एक्सीडेंट वाली भला तू मेनू दसदा ते सही मैं मोटर चला के ताजा पानी कढ़वा देंदी ओ बेगम मैं ही करके तेरे लिए वेख्या हा तू मुंह ते थिगड़ा करके सुत्ती पई है मैं कहा है ते मुंह हाथ धोना मैं तां पर आप तकलीफ कीती आई ओहो सुत्ती ਤਾਂ ਹੋਈ ਸੀ ਮੈਂ ਕੋਈ ਫੌਤ ਤਾਂ ਨਹੀਂ ਸੀ ਹੋਈ ਮੈਨੂੰ ਲੱਗਦਾ ਹੈਗਾ ਇਥੋਂ ਦੇ ਡਾਕਟਰਾਂ ਦੇ ਬਸ ਦੀ ਗੱਲ ਕੋਈ ਨਹੀਂ ਹੈਗੀ ਮੈਨੂੰ ਇਹਨੂੰ ਨਾ ਲੋਰ ਹੀ ਲਿਜਾਣਾ ਪੈਗਾ ਕਿਧਰੇ ਉਹ ਹੀ ਨਾ ਹੋਵੇ ਕਿ ਕੋਈ ਹੋਰ ਹੀ ਕੰਮ ਹੋ ਜਾਵੇ ਕਿਧਰੇ ਨਿਕਲ ਗਿਆ ਤੇ ਫੇਰ ਮੈਂ ਕਿੱਥੋਂ ਲੱਭਦੀ ਰਵਾਂਗੀ ਹੁਣ ਤਾਂ ਚਲੋ ਮੈਂ ਇਹਦੀ ਨਿਗਰਾਨੀ ਕਰਦੀ ਰਹਿੰਦੀ ਮੈਨੂੰ ਇਹਨੂੰ ਠੀਕ ਕਰਵਾਉਣਾ ਹੀ ਪੈਣਾ ਹੈਗਾ ਚਲਾ ਕਮਰੇ 'ਚ ਹੋਰ ਕਿੱਥੇ ਜਾਣਾ ਹੈਗਾ ਥੱਲੇ ਉੱਤਰ ਨਾਲੇ ਕਮਰੇ 'ਚ ਸਾਬਣ ਲੈ ਕੇ ਜਾਣੀ ਹੈਗੀ ਇਹਨੂੰ ਸਾਬਣ ਨੂੰ ਇੱਥੇ ਰੱਖ ਇਹ ਉਹਦੇ ਨਹੀਂ ਲੈ ਜਾਣਾ ਨਹੀਂ ਆ ਤੇਰੇ ਨਾਲ ਮੈਂ ਹੱਥ ਧੋਵਾਂ ਕਿਦੇ ਇਹ ਟੂਟੀ ਲੱਗੀ ਹੈ ਹੋਰ ਕਿਤੇ ਆਏ ਹਾਂ ਇਹ ਪਾਣੀ ਦਿੰਦੀ ਹੈ ਨਹੀਂ ਦੁੱਧ ਦਿੰਦੀ ਪਾਣੀ ਦਿੰਦੀ ਹੈ ਕੱਲ ਤੇ ਗਾਲੀ ਦਿੰਦੀ ਪਈ ਕੱਲ ਪਾਣੀ ਨਹੀਂ ਇਹਦੇ ਚਾਂਦਾ ਹੋਣਾ ਭੁਰਲ ਕਰਦੀ ਹੋਣੀ ਵੇਖੀ ਇਹਦੇ ਚ ਸਾਬਣ ਦੀ ਬਸ਼ਕੋ ਤਾਂ ਨਹੀਂ ਆਉਂਦੀ ਨਹੀਂ ਆਂਦੀ ਤੇ ਇਹਦੇ ਨਾਲ ਸਾਫ਼ ਕਰ ਲੈ ਬੱਚਿਆਂ ਨੂੰ ਕੱਪੜਿਆਂ ਨਾਲ ਸਾਫ਼ ਕਰਨ ਲੱਗਾ ਹੈ ਬੇਗਮ ਹਾਂ ਜਿਹੜੀ ਰਾਤੀ ਸੇਵੀਆਂ ਬਣਾਈਆਂ ਨੇ ਤੇ ਕੌਲੀ ਬਾਹਰ ਤੇ ਫਰਿੱਜ 'ਚ ਰੱਖੀ ਆਈ ਆ ਮੈਂ ਹੱਥ ਜਾਂ ਫਰਿੱਜ ਰਾਤੀ 2 ਵਜੇ ਖੋਲੀ ਆ ਭੁੱਖ ਲੱਗੀ ਖਲੋਤੀ ਆ ਤੇ ਸੇਵੀਆਂ ਵਿੱਚ ਕੋਈ ਨਹੀਂ ਪਈਆਂ ਆਈਆਂ ਉਹ ਚਾਹ ਤੇ ਬਿੱਲੀ ਨੇ ਪਾਈਆਂ ਨਹੀਂ ਬਿੱਲੀ ਨੂੰ ਨਹੀਂ ਸਿਪਾਈਆਂ ਤੂੰ 12 ਵਜੇ ਖਾ ਕੇ ਸੁੱਤਾ ਤੇ 2 ਵਜੇ ਉੱਠ ਪਿਆ ਜੇ ਤੈਨੂੰ ਸੇਵੀਆਂ ਚਾਹੀਦੀਆਂ ਨੇ ਤੇ ਮੈਂ ਦੁਬਾਰਾ ਪਕਾ ਦਿੰਨੀ ਆ ਚਲਾ ਹੁਣ ਚੱਲੀਏ ਬੇਗਮ ਹਾਂ ਤੂੰ ਕਿੱਡੀ ਸੋਹਣੀ ਐ ਮੈਨੂੰ ਸ਼ਰਮ ਆਉਂਦੀ ਪਈ ਆ ਮੈਂ ਇੱਕ ਤੇਰੇ ਨਾਲ ਗੱਲ ਕਰਾਂ ਹਾਂ ਕਰ ਇੱਕ ਕਿਉਂ ਦੋ ਕਰ ਮੈਂ ਜਦੋਂ ਤੇਰੇ ਲਵੇ ਨਾ ਮੇਰਾ ਦਿਲ ਕਰਦਾ ਤੈਨੂੰ ਵੇਖੀ ਜਾਵਾਂ ਤੇ ਵੇਖੀ ਜਾ ਚੱਲ ਚੱਲ ਆ ਜਾ ਅੰਦਰ ਬਾਤ ਇੱਕ ਦੋ ਨੇ ਵੇਖਣੀ ਆ ਉਹ ਮੇਰਾ ਪੁੱਤਰ ਹੁਣ ਤੂੰ ਡਾਕਟਰੀ ਕੋਰਸ ਕਰ ਲਿਆ ਹੈ। ਤੂੰ ਐਂ ਕਰ ਇਸ ਪਿੰਡ ਦੇ ਵਿੱਚ ਤੈਨੂੰ ਕਲੀਨਿਕ ਖੋਲ ਦਿੰਦੇ ਆ ਤੂੰ ਇੱਥੇ ਹੀ ਆਦਾ ਕਾਰੋਬਾਰ ਸ਼ੁਰੂ ਕਰ और नहीं अब्बा मैं तो लोगों नु गलियां च दवाई वही देना भाई मैं एक करी फेमस हुआ लोगों नु पता लगे भाई इतने को डॉक्टर आंदा ते मोर बाद जब क्लिनिक खोले सी ਤੇਰਾ ਪੁੱਤਰ ਚਬੜਾ ਮਾਰਦਾ ਮੈਂ ਪਿਆ ਨਾ ਵੀ ਲੋਕ ਘਰੇ ਆਵਣ ਆਪਣੇ ਤੂੰ ਉਹਨਾਂ ਦੇ ਘਰੇ ਜਾਸੇ ਤੇਰੀ ਇੱਜ਼ਤ ਕੀ ਰਹਿ ਜਾਣੀ फिलहाल मैं फेमस तो हुआ लोगों नु पता तो लगे भाई इतने कोई डॉक्टर है मोर क्लिनिक खुले सी मोर लोगों नु पता हो सी ना भाई डॉक्टर इतने रहंदा ਇਹ ਮੈਨੂੰ ਦੱਸਿਓ ਜੇ ਤੂੰ ਫੇਮਸ ਹੋਣਾ ਹੈ ਤੇ ਮੈਂ ਤੈਨੂੰ ਡਾਕਟਰੀ ਤੀਜ਼ਾ ਪੈਸਾ ਕਿਉਂ ਲਾਵਾਂ ਤੇ ਕਿਉਂ ਪੜਾਵਾਂ ਤੂੰ ਸਿਰਫ ਟਿਕਟੋਕਰ ਤੇ ਫੇਮਸ ਹੋ ਜਾਵੀਂ ਮਰਿਆ ओए अब्बा तू पुरानियां गल्लां करे ने आजकल दौर पता केड़ा है होठ एक्सपोर्ट दा दौर है पिया ਸਾਰੇ ਮਾਂ ਪਿਓ ਨਾਲ ਐਵੇਂ ਗੱਲਾਂ ਨਹੀਂ ਕਰਿੰਦੀਆਂ ਕੋਈ ਅਦਬ ਨਾਲ ਗੱਲ ਕੀਤੀ ਕਰੋ डॉक्टर मैं या तू है ਡਾਕਟਰ ਤਾਂ ਤੁਸੀਂ ਨੇ ਮੈਂ ਤਾਂ ਨਹੀਂ ਆ चुप कर खड़ो ਤੂੰ ਵੀ ਠੀਕ ਆਂਦਾ ਐਵੇਂ ਨਹੀਂ ਕਰੀਦਾ ਹੁੰਦਾ ਜਿਵੇਂ ਤੂੰ ਗੱਲਾਂ ਕਰਨਾ ਹੈ ਓਏ ਹੋਏ ਇਹ ਬੰਦਾ ਨਹੀਂ ਸਮਝੇਗਾ ਓਏ ਬੇਗਮ ਆਦੇ ਪੁੱਤ ਨੂੰ ਸਮਝਾ ਲੈ ਏ ਪੁੱਤਰ ਤੇਰਾ ਅੱਬਾ ਠੀਕ ਆਂਦਾ ਪਿਆ ਤੇ ਜੱਟ ਤਾਂ ਰਛਾਨੀ ਚਾਹ ਕਨਾਈਆਂ ਤਰ੍ਹਾਂ ਟੁਰਨ ਦੀ ਆਦਤ ਛੱਡਦਾ ਬੰਦਾ ਗੰਦਾ ਹੁੰਦਾ ਹੈ ਕਲੀਨਿੰਗ ਆਦਾ ਘਰ ਖੋਲ ਲੈ ਤੇਰੀ ਇੱਜ਼ਤ ਬਣਸੀ ਹਾਂ ओए अम्मा तैनू किया पता इज्जत ता साडी उडे बन गई है हस्पताल च हर नर्स भावे छोटे कदी आई ते भावे वड्डे कदी आई जी सर सदेंदी आई इत्थे तो त्रिंडी जई सारी इज्जत नहीं करेंदी ਇੱਜ਼ਤ ਬਣੀ ਆਈ ਤਾਂ ਅਸੀਂ ਹਸਪਤਾਲ ਛੱਡ ਕੇ ਘਰੇ ਆਏ ਆ हुण क्लिनिक बना से ते इज्जत हो सी सारी ਹਾਂਜੀ ਚਲੋ ਠੀਕ ਹੈ ਪੁੱਤਰ ਜਿਵੇਂ ਤੇਰਾ ਦਿਲ ਹੈ ਉਵੇਂ ਕਰ ਚੌਧਰੀ ਜਿਵੇਂ ਆਂਦਾ ਇਹਨੂੰ ਕਰਨ ਦੇ ਹਾਂ ਜਿਹੜੀ ਇੱਜ਼ਤ ਬਣਾ ਕੇ ਆਇਆ ਹੈ, ਉੱਥੇ ਜੀ ਹੁੰਦੀ ਹੀ ਇੱਥੇ ਜੀ ਖਤਮ ਹੋ ਜਾਸੀ अब्बा तैनू किया पता अपने इलाके दे घर वैसा पता लग सी केड़ी औरत बेअदब है केड़ी बादब है केड़े उधार आले केड़े नखत आले
ठीक है, जो तेरा दिल कर दे कर। अस्सलाम वालेकुम शेख साहब। वालेकुम अस्सलाम जी। जनाब सब तो पहले ਤੁਹਾਨੂੰ ਮੁਬਾਰਕ ਹੋਵੇ ਜੀ। खैर मुबारक जी। ਤੁਹਾਡਾ ਪੁੱਤਰ ਡਾਕਟਰ ਬਣ ਗਿਆ जी ਜੀ। जी जी ਭਰਾ ਮੇਰਾ ਪਿਆ ਘਰੇ ਬਿਮਾਰ ਜੀ। हाँ ਤੇ ਡਾਕਟਰ ਸਾਹਿਬ ਨੂੰ ਬੁਲਾਓ ਜੀ, ਚੈੱਕ ਕਰ ਰਹੇ ਜੀ, ਦਵਾਈਆਂ ਘਰੇ ਪਈਆਂ ਤੋਂ ਵੀ ਨਾਲ ਲਈ ਜਾਵੇ ਜੀ। लाम ये पहला गाह खा गया ने, बिस्मिल्लाह ने तो करो। देख ले अब्बा, हाँ मेरा नाम है होम डिलीवरी डॉक्टर नूर नजीब। हाँ ਨਾਂ ਤਾਂ ਬੜਾ ਵੱਡਾ ਤੇ ਡਾਕਟਰ ਵੀ ਵੱਡਾ ਹੀ ਹੋਣਾ ਹੈ ਜੀ। बड़ा डॉक्टर बनाया, बड़ा हाँ जी। बड़ा पढ़ाया, बड़ा खर्चे किते। चलो चलो जी। ठीक है जी, चलो जाओ मां को दुआ ले जावी। ले भाई बटेरिया हाँ जी, चौका सोते चल मेरे नाल। ओके हो गया सर। हाँ जी अब पर लग जा विच बड़ा बना दलील दे बच्चे आ। ठीक है अब्बा, सानू इजाजत दो। ठीक है जाओ। खुदा हाफिज। ਆਓ ਜੀ। पहले छोटे दुआ ले लई, उनदे चेती आकड़े ओ आदि बनादा। ਉਹ ਗੰਦਿਆ ਤੈਨੂੰ ਇੱਥੋਂ ਹੀ ਰੰਨਾ ਕੋ ਕਰਵਾਸੀ। लिद्दड़ होया बां रंगा बस। ਆ ਪਿਓ ਤੇ ਨਹੀਂ ਗਿਆ, ਮਾਂ ਤੇ ਆ ਗਈ। जा एक कप चाह दा दूध दा बना दे सोना करके। ਮਾਂ ਤੇ ਸਾਰੀ ਗੱਲ ਆ ਗਈ, ਪਿਓ ਬੜਾ मैं ਚੰਗਾ। तो सारी गल आ गई जे चबड़ पोत्र जम गया तो तो जी आपे। ਓਏ ਕਾਲਿਆ, ਨਾ ਬੱਕਰੀ ਦਾ ਖੁਰਾ ਹੈ, ਕੱਲ ਬੱਕਰੀ ਚੋਰੀ ਹੋਈ ਏ, ਪਤਾ ਨਹੀਂ ਕੌਣ ਚੋਰੀ ਕਰਤੇ ਲੈ ਗਿਆ ਹੈ। ਪਤਾ ਨਹੀਂ ਪਿਆ ਲੱਗਦਾ ਖੁਰਾ ਇਤਾਂ ਦੀ ਕਰਾ ਗਿਆ ਹੈ। ਆ ਖੁਰਾ ਪਿੰਡ ਨੂੰ ਜਾਂਦਾ ਪਿਆ, ਇੱਥੋਂ ਖੁਰਾ ਬੰਦ ਹੋ ਗਿਆ। ਓ ਕਾਲਿਆ, ਸਮਝ ਨਹੀਂ ਆਂਦੀ, ਖੁਰਾ ਕਿੱਥੇ ਬੰਦ ਹੋ ਗਏ ਤੇ ਬੱਕਰੀ ਛੋੜ ਕੇ ਕੌਣ ਲੈ ਗਿਆ ਯਾਰ। ਹੋ ਭਰਾਵਾ, ਮੈਨੂੰ ਨਹੀਂ ਲੱਗਦਾ ਕੋਈ ਬੰਦਾ ਬੱਕਰੀ ਛੱਡ ਸਕਦਾ। ਮੈਨੂੰ ਸ਼ੱਕ ਲੱਗਦਾ ਕੋਈ ਜਾਨਵਰ ਉਹਨੂੰ ਲੈ ਗਿਆ ਬੱਕਰੀ ਨੂੰ। ਜਾਨਵਰ ਨੂੰ ਜਾਨਵਰ ਲੈ ਗਿਆ? ਓਹੋ, ਮੇਰਾ ਮਤਲਬ ਵਿਗਾੜ ਬਗੂੜ ਨੂੰ ਖਾ ਗਿਆ ਉਹਨੇ ਲੈ ਕੇ। ਯਾਰ ਮੈਨੂੰ ਲੱਗ ਗਿਆ ਨਾ ਪਤਾ ਕਿ ਬੱਕਰੀ ਕਿਉਂ ਚੋਰੀ ਕੀਤੀ ਏ। ਮੈਂ ਉਹਦੇ ਨਾਲ ਉਹ ਹਸ਼ਰ ਕਰੇਸਾ ਜਾ ਜ਼ਿੰਦਗੀ 'ਚ ਕਿਸੇ ਨਾਲ ਨਾ ਕੀਤਾ ਹੋਇਆ। ਆ ਚੱਲ ਕੇ ਲੱਭੀਏ। ਚੱਲ ਖਾ ਜਾ। आए 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 ਇਹ ਜੀ ਥੋੜਾ ਇੱਕ ਮਸਲਾ ਹੈ, ਸੈੱਟ ਹੋ ਜਾਸੀ। ਥੋੜੀ ਇੱਕ ਦਵਾਈਆਂ ਜਿਹੜੀਆਂ ਉਹ ਇਹਨੂੰ ਦੇਣੇ, ਉਹਨਾਂ ਨਾਲ ਇਹਦਾ ਇਹ ਜਿਹੜਾ ਹਾਈ ਵਾਲਾ ਪੁਰਜ਼ਾ ਹੈ ਸੈੱਟ ਹੋ ਜਾਸੀ। ਡਾਕਟਰ ਸਾਹਿਬ, ਇਹਨੂੰ ਕਿਹੜੀ ਮਰਜ਼ ਲੱਗ ਗਈ ਹੈ ਜੀ? ਦਿਲ ਦੇ ਨਾਲ ਉਹਨਾਂ ਤਰਾਏ ਪੁਰਦੇ ਜਿਹੜੇ ਦੋ ਹੁੰਦੇ ਨੇ ਵਾਲ ਤੇ ਇੱਕ ਹੁੰਦਾ ਸਪੀਕਰ। ਉਹ ਸਪੀਕਰ ਤੇ ਮੈਨੂੰ ਲੱਗਦਾ ਪਰਦਾ ਪਾੜ ਗਿਆ ਤਾਂ ਉਹ ਆ ਕਰਦਾ ਪਿਆ ਹੈ। ਚੁੱਪ ਕਰ, ਤੈਨੂੰ ਕੀ ਪਤਾ, ਡਾਕਟਰ ਸਾਹਿਬ ਕੋ ਪੁੱਛਣਾ। ਡਾਕਟਰ ਸਾਹਿਬ, ਇਹਨੂੰ ਕੀ ਮਸਲਾ ਹੈ ਵੇ? डॉक्टर को खांसी जी है। ਇਹ ਕੀ ਆਖੇ, ਲੱਗਦਾ ਤੇਰੇ ਸਪੀਕਰ ਦੀਆਂ ਤਾਰਾਂ ਕੁਛ ਠੀਕ ਹੋ ਗਈਆਂ। आए 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 ਡਾਕਟਰ ਸਾਹਿਬ, ਉਹ ਬਾਲ ਹਾਇਆ ਕੀਤੀ ਜਾਂਦਾ, ਉਹਦਾ ਕੋਈ ਇਲਾਜ ਕਰੋ ਜੀ। ਇਹਦੀ ਆਇਆ ਸੈੱਟ ਹੋਵੇ ਸੀ, ਕੁਛ ਦਵਾਈਆਂ ਤੇ ਇੱਕ ਬੋਤਲ ਲੱਗ ਸੀ, 3500 ਰੁਪਏ ਬਣ ਸੀ ਜੀ। ਡਾਕਟਰ ਸਾਹਿਬ, 3500 ਰੁਪਇਆ ਫੜੋ ਤੇ ਮੇਰੇ ਭਰਾ ਦਾ ਜਲਦੀ ਨਾਲ ਇਲਾਜ ਕਰੋ। ਇਹ ਆ ਫੜੋ ਜੀ 500, ਚਲੋ ਜੀ। ਦਵਾਈਆਂ ਇਹ ਸਿਰਫ ਇਹਨਾਂ ਚੋਂ ਇੱਕ ਗੋਲੀ ਸੁਬਹ ਸ਼ਾਮ ਤੇ ਇਹ ਦੋ ਚਮਚੀਆਂ ਸੁਬਹ ਸ਼ਾਮ ਸਿਰਫ। ਠੀਕ ਹੈ ਜੀ। चलो सर जी। बोतल में मुड़ा के ला देना। 500 ਰੁਪਇਆ ਡਾਕਟਰ ਇੱਥੇ ਸੱਟ ਗਈ। अरे 3500 गोली की तो बहु मैं ठीक है। ਆ ਫਿਰ ਹਾਇਆ ਕਿਉਂ ਕਰਦਾ ਪਿਆ ਇਹ? मेरे नानी सत्या यार कर दिया मैं उन्हें नगला आ रही हूं। ਓਏ ਹੋਏ, ਮੈਂ ਉਸ ਤਰ੍ਹਾਂ ਜੇ ਵੀ ਕਰ ਲਵਾਂ ਤੇਰੇ ਬਗਲਾ ਨਾ ਲਾਵਾਂ ਮੈਂ। ਇਹ ਡੱਗ ਟਾਣਾ ਜੀ, ਸ਼ੈਤਾਨ ਨਾਨੀ ਵਰਗਾ। ਬੇਗਮ, ਹਾਂਜੀ ਆ ਮੈਨੂੰ ਲੱਗਦਾ ਹੁਣ ਮੈਂ ਨਹੀਂ ਬਚਣਾ। ਅੱਲਾ ਅੱਲਾ ਕਰ, ਅੱਗੇ 3 ਦਫਾ ਤੇਰੀ ਦਵਾਈ ਲੈ ਚੁੱਕੀ ਆ, ਅੱਲਾ ਤਾਲਾ ਤੈਨੂੰ ਠੀਕ ਕਰ ਸੀ। ਪਤਾ ਨਹੀਂ ਮੈਨੂੰ ਕਿਹੜੀ ਬਿਮਾਰੀ ਲੱਗ ਗਈ ਹੈ। ਓਏ ਸਹੀ ਨਹੀਂ ਹੁੰਦੀ ਜਿੰਨੀ ਦੇਰ ਤੱਕ ਮੈਂ ਕਬਰਾਂ 'ਚ ਨਾ ਗਿਆ। ਓਹੋ, ਮੈਨੂੰ ਯਾਦ ਆਇਆ, ਆ ਗਵਾਡੀ ਆਪਣੇ ਦੀ ਕੁੱਕੀ, ਉਹਦਾ ਪੁੱਤ ਡਾਕਟਰ ਲੱਗਾ ਹੋਇਆ ਹੈ। ਲਾਡੋ, ਹਾਂਜੀ ਓਏ ਉਹ ਮੈਂ ਸੁਣਿਆ ਹਾਂ ਬਈ ਉਹ ਇਸਲਾਮਾਬਾਦ MBBS ਡਾਕਟਰ ਬਣ ਗਿਆ ਹੈ। ਉਹ ਬਣ ਕੇ ਆ ਗਿਆ ਹੈ। हाँ हाँ आया बताया, मैं सुबह थापी थप्पड़ गई ना तो दवाइयां थे लथ चाय बताई। ਲਾਡੋ, हाँ जी ਆ ਮੋੜ ਕਾਰ ਨਾਲ
ਆ ਮੈਨੂੰ ਉਹਦੇ ਘਰ ਲੈ ਚੱਲ। ਨਹੀਂ ਨਹੀਂ ਤੇਰੇ ਕੋਲ ਟੁਰਾ ਨਹੀਂ ਜਾਵਾਂ, ਤਬੀਅਤ ਜ਼ਿਆਦਾ ਖਰਾਬ ਹੈ। ਮੈਂ ਉਹਨੂੰ ਬੁਲਾ ਤੇ ਲੈ ਆਉਂਦੀ ਆ। ਮੈਨੂੰ ਤਾਂ ਉਠਾ। ਅੱਛਾ ਉਠਾਈ ਨਹੀਂ ਹਾਂ ਲੈ ਦੇਖ ਲਾਲ ਹੈ, ਮੈਂ ਉਹਨੂੰ ਸਾਥ ਤੇ ਹੁਣੇ ਆਈ। ਜਲਦੀ ਲੈ ਆ। ਨਹੀਂ ਬੈਠਾ ਜਦੋਂ ਲੰਬਾ ਹੋ ਜਾ। ਹਾਂ ਆਏ ਓ ਮੇਰੀ ਲਾਤ ਨੂੰ ਬਿਮਾਰੀ ਆਦੇ ਘੇਰੇ ਚ ਲੈ ਗਈ। ਓ ਮੇਰੀ ਬੇਗਮ ਪਤਾ ਨਹੀਂ ਕਿੱਥੇ ਰਹਿ ਗਈ, ਡਾਕਟਰ ਨੂੰ ਲੈ ਕੇ ਅਜੇ ਵਾਪਸ ਨਹੀਂ ਆਈ। ਮੈਨੂੰ ਲੱਗਦਾ ਮੈਂ ਹੁਣ ਬਚੂ ਕੋਈ ਨਹੀਂ, ਮੈਂ ਮਰੂ। ਜਲਦੀ ਆਓ ਡਾਕਟਰ ਸਾਹਿਬ, ਜਲਦੀ ਆਓ। ਪਤਾ ਨਹੀਂ ਮੇਰੇ ਬੰਦੇ ਨੂੰ ਕੀ ਹੋ ਗਿਆ, ਉਹਦੀ ਲੱਤ ਤੇ ਨੀਲੀ ਪਿੱਲੀ ਹੋਈ ਪਈ ਹੈ। ਪਤਾ ਨਹੀਂ ਕਿਹੜੀ ਬਿਮਾਰੀ ਲੱਗ ਗਈ ਹੈਗੀ। ਡਾਕਟਰ ਸਾਹਿਬ ਮੇਰੇ ਸਿਰ ਦਾ ਸਾਈ ਬਚਾ ਦਿਓ, ਤੁਹਾਡੀ ਬੜੀ ਮਿਹਰਬਾਨੀ ਜੀ। ਕੋਈ ਮਸਲਾ ਨਹੀਂ ਜੀ, ਉਹਨੂੰ ਚੈੱਕ ਕਰ ਲੈਣੇ ਆ। ਜਿਹੜਾ ਮਸਲਾ ਹੋਇਆ ਆਪਾਂ ਦਵਾਈ ਦੇ ਦੇ ਸੀ। ਮੇਰਾ ਮਰੀਜ਼ ਅੱਜ ਤੱਕ ਕੋਈ ਮਰੀਜ਼ ਨਹੀਂ ਰਿਹਾ, ਸਾਰੇ ਤੰਦਰੁਸਤ ਹੋ ਜਾਣ। ਡਾਕਟਰ ਸਾਹਿਬ ਇਹ ਤਾਂ ਬਹੁਤ ਅੱਛੀ ਗੱਲ ਹੈਗੀ ਹੈ। ਡਾਕਟਰ ਸਾਹਿਬ ਪਹਿਲੇ ਮੇਰਾ ਬੰਦਾ ਜਿਹੜਾ ਹੈਗਾ ਨਾ, ਅਕਲ ਦਾ ਪੂਰਾ ਸੂਰਾ ਹੈਗਾ, 3 ਮਹੀਨੇ ਪਹਿਲੇ ਉਹਦਾ ਐਕਸੀਡੈਂਟ ਹੋਇਆ, ਬਸ ਬੱਚੇ ਵਰਗਾ ਸਹਿਨ ਹੋਇਆ ਪਿਆ, ਉੱਤੋਂ ਉਹਨੂੰ ਨਵੀਂ ਬਿਮਾਰੀ ਲੱਗ ਗਈ ਹੈ। ਡਾਕਟਰ ਸਾਹਿਬ ਬਸ ਇਹ ਵੇਖੋ, ਉੱਤੇ ਖੁਦਾ ਤੇ ਥੱਲੇ ਤੁਸੀਂ ਜੇ, ਮੇਰੇ ਬੰਦੇ ਨੂੰ ਠੀਕ ਕਰ ਦਿਓ। ਮਤਲਬ ਦਿਮਾਗ ਕੋਈ ਹਲੇ ਹੋਇਆ ਹੈ। ਜਿਹੜਾ ਦਿਮਾਗ ਚੋਂ ਹਲੇ ਹੋਇਆ ਹੈ, ਉਹ ਮੇਰੇ ਗੱਲ ਪਾਓ, ਮੇਰੇ ਤੋਂ ਜ਼ਿਆਦਾ ਹਲੇ ਹੋਇਆ ਹੈ। ਡਾਕਟਰ ਉਸਤਾਦ ਜੀ ਮਰੀਜ਼ ਤੋਂ ਪਹਿਲੇ ਹੀ ਚਵਲਾ ਮਾਰਦਾ ਪਿਆ ਜੇ। ਮੈਨੂੰ ਲੱਗਦਾ ਮਰੀਜ਼ ਤੋਂ ਪਹਿਲੇ ਤੁਸੀਂ ਲਿੱਤਰ ਖਾਸੋ। ਮੈਨੂੰ ਇਹ ਦੱਸ ਡਾਕਟਰ ਮੈਂ ਆ ਕੇ ਤੂੰ ਤੁਸੀਂ ਜੀ ਤੇ ਮੋੜ ਵੱਡਿਆਂ ਚ ਨਹੀਂ ਬੁਲੀਂਦਾ। ਡਾਕਟਰ ਸਾਹਿਬ ਜੀ ਆਪ ਚ ਬੈਠ ਛੱਡੋ, ਮੇਰੇ ਬੰਦੇ ਨੂੰ ਚੈੱਕ ਕਰੋ ਜੀ। ਚਲੋ ਆਓ ਜੀ ਜਲਦੀ ਨਾਲ, ਜਲਦੀ ਜਲਦੀ ਆਓ ਡਾਕਟਰ ਸਾਹਿਬ ਜੀ। ਆ ਵੇਖੋ ਇਹ ਮੇਰੇ ਬੰਦੇ ਦੀ ਲੱਤ ਨੂੰ ਕੀ ਹੋ ਗਿਆ ਜੀ। ਚੈੱਕ ਕਰ ਲੈਣੇ ਆ ਜੀ। ਡਾਕਟਰ ਸਾਹਿਬ ਜਲਦੀ ਨਾ ਕਰੋ, ਮੇਰੇ ਦਿਲ ਨੂੰ ਘੇਰੇ ਪੈਂਦੇ ਪਏ। ਓਏ ਹੋਏ ਹੋਏ ਹੋਏ। ਡਾਕਟਰ ਸਾਹਿਬ ਖੈਰ ਤੇ ਹੈਗੀ ਹੈ, ਕੀ ਹੋਇਆ ਮੇਰੇ ਬੰਦੇ ਨੂੰ? ਤੁਸੀਂ ਕਿਉਂ ਕਰੀ ਜਾਂਦੇ ਹੋ? ਓਏ ਹੋਏ ਹੋਏ। ਇਹ ਜੀ ਬੇਮੌਸਮੀ ਜਿਹੀ ਬਿਮਾਰੀ ਹੈ। ਐਸੀ ਬਿਮਾਰੀ ਹੈ ਕਿ ਇਸ ਬਿਮਾਰੀ ਦੇ ਨਾਲ ਕੈਂਸਰ ਵੀ ਹੋ ਸਕਦਾ ਹੈ। ਜਿਤਨਾ ਜਲਦੀ ਹੋ ਸਕਦਾ ਹੈ ਇਹਦੀ ਲੱਤ ਜਿਹੜੀ ਹੈ ਗੋਡੇ ਕੋਲੋਂ ਕਟਾ ਦਿਓ। ਇਹਦਾ ਇਹੋ ਇੱਕੋ ਹੱਲ ਹੈ ਪਿਆ। ਡਾਕਟਰ ਸਾਹਿਬ ਜੀ ਮਿਹਰਬਾਨੀ ਕਰੋ, ਸਾਡੇ ਤੇ ਕੋਈ ਹੱਲ ਕੱਢੋ ਇਸ ਲੱਤ ਦਾ, ਕੋਈ ਮੈਡੀਸਨ ਦੇ ਜ਼ਰੀਏ, ਕੋਈ ਦਵਾਈ ਦੇ ਜ਼ਰੀਏ। ਮੇਰਾ ਬੰਦਾ ਤੇ ਲੂਲਾ ਹੋ ਜਾਏਗਾ, ਤੇ ਲੰਗੜਾ ਹੋ ਜਾਏਗਾ, ਬੇਕਾਰ ਹੋ ਜਾਏਗਾ। ਮੇਰੀ ਗੱਲ ਗੌਰ ਨਾਲ ਸੁਣੋ ਮੁਹਤਰਮਾ। ਹਾਂਜੀ ਜਿਹੜੀ ਬਿਮਾਰੀ ਆਈ ਉਹ ਇਹਦੀ ਪੂਰੀ ਲੱਤ ਦੇ ਅੰਦਰ ਫੈਲ ਚੁੱਕੀ ਹੈ। ਅਗਰ ਇਹਦੀ ਲੱਤ ਨਾ ਕੱਟੀ ਗਈ ਤਾਂ ਬਿਮਾਰੀ ਇਹਦੇ ਜਿਸਮ ਵਿੱਚ ਹੀ ਫੈਲ ਸਕਦੀ ਹੈ। ਇਹਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ। ਨਹੀਂ ਜੀ ਨਹੀਂ ਡਾਕਟਰ ਸਾਹਿਬ, ਫਿਰ ਤੁਸੀਂ ਇੰਜ ਕਰੋ, ਲੱਤ ਵੱਢ ਦਿਓ, ਪਰ ਇਹਦੇ ਨਾਲ ਮੇਰਾ ਬੰਦਾ ਤੇ ਜ਼ਿੰਦਾ ਰਹੇਗਾ ਨਾ। ਮੇਰੇ ਵਾਸਤੇ ਇੰਨਾ ਹੀ ਬਹੁਤ ਹੈ। ਬੇਗਮ ਜੀ ਇਹਦਾ ਮਤਲਬ ਹੈ ਮੇਰੀ ਲੱਤ ਨਾਲੋਂ ਕੱਟੀ ਹੋਈ ਹੈ। ਕਬਰ ਨਾਲੋਂ ਥੋੜੀ ਚੰਗੀ ਜਾਨ ਬਚ ਜਾਸੀ ਹੈ। ਚੁੱਪ ਕਰ, ਪੁਰਾਣੀ ਡਾਲ ਦੇ ਡਾਵਰ। ਡਾਕਟਰ ਸਾਹਿਬ ਜੀ ਉਜ਼ਾਰ ਵਗੈਰਾ ਲੈਂਦੇ ਨੇ ਜਿਹੜੇ ਜੀ ਉਹ ਲੱਤ ਦਾ ਆਪਰੇਸ਼ਨ ਕਰਨਾ ਹੈ। ਉਜ਼ਾਰਾਂ ਦੀ ਲੋੜ ਹੀ ਕੋਈ ਨਹੀਂ। ਮੈਂ ਉਹਨੂੰ ਬੇਹੋਸ਼ੀ ਦਾ ਇੰਜੈਕਸ਼ਨ ਲੈਣਾ, ਤੁਸੀਂ ਕੋ ਤੇਜ਼ ਜਿਹੀ ਕੁਹਾੜੀ ਲਿਆਓ, ਜਲਦੀ ਨਾਲ ਇਹਨਾਂ ਦਾ ਆਪਰੇਸ਼ਨ ਹੋ ਜਾਸੀ। ਉਹ ਮੇਰੀ ਲੱਤ ਦਾ ਆਪਰੇਸ਼ਨ ਕਰਨਾ ਕੋਈ ਸੁਪੈਦੇ ਦਾ ਟਾਣ ਨਹੀਂ ਵੱਟੂਗਾ। ਡਾਕਟਰ ਸਾਹਿਬ ਗੁਆੜੀ ਮੰਗਾਦਾ ਪਿਆ। ਜੱਗਿਆ ਤੂੰ ਜੇ ਚੁੱਪ ਅਗਰ ਕੀਤਾ ਰਹਿ। ਤਾਂ ਨਹੀਂ ਲਾਵਾਂ ਜੀ, ਮੈਂ ਤੁਹਾਡੀ ਲੱਤ ਕੱਟੂਆਂ। ਅਗਰ ਉਜ਼ਾਰ ਲੈ ਆਉਂਦਿਆਂ ਤੱਕ ਇਹ ਜਿਹੜੀ ਹੈ ਬਿਮਾਰੀ ਇਹ ਗਾਂ ਪੜ ਤੱਕ ਜਾ ਸਕਦੀ ਹੈ। ਇਸ ਤੋਂ ਪਹਿਲੇ ਬਿਹਤਰ ਹੈ ਤੁਸੀਂ ਕੋ ਤੇਜ਼ ਜਿਹੀ ਕੁਹਾੜੀ ਲੱਭੋ, ਮੈਂ ਇਹਨੂੰ ਬੇਹੋਸ਼ੀ ਦਾ ਇੰਜੈਕਸ਼ਨ ਲੈਣਾ। ਹਾਂ ਠੀਕ ਹੋ ਗਿਆ ਡਾਕਟਰ ਸਾਹਿਬ। ਜੱਗਿਆ ਚੁੱਪ ਕਰਕੇ ਹੁਣ ਲੰਮਾ ਪਿਆ ਰਹੋ, ਹੁਣ ਨਾ ਬੋਲੀ। ਮੈਨੂੰ ਤੇਰੀ ਜ਼ਿੰਦਗੀ ਨਾਲੋਂ ਲੱਤ ਨਹੀਂ ਪਿਆਰੀ ਹੈਗੀ, ਮੈਨੂੰ ਤੇਰੀ ਜ਼ਿੰਦਗੀ ਪਿਆਰੀ ਹੈਗੀ। ਡਾਕਟਰ ਸਾਹਿਬ ਤੁਹਾਡੇ ਅੱਗੇ ਇੱਕ ਰਿਕੁਐਸਟ ਹੈ, ਮੇਰੇ ਬੰਦੇ ਦੀ ਲੱਤ ਦੇ ਵਿੱਚ ਇੱਕ ਨਾ ਇੰਜੈਕਸ਼ਨ ਜ਼ਰੂਰ ਦੇ ਦੇਣਾ, ਮਾਸ ਸੁੰਨ ਕਰਨ ਵਾਲਾ। ਜੀ ਜੀ ਟੀਕਾ ਤਾਂ ਲੱਗਣਾ ਹੈ ਜੀ। 2 ਲਕਸਨ, ਇੱਕ ਇਹਦੇ ਬਾਜ਼ੂ ਵਿੱਚ ਲਗਸੀ, ਇੱਕ ਇਹਦੀ ਲੱਤ ਵਿੱਚ ਲਗਸੀ। ਇਹ ਜੀ ਮੰਜੀ ਜਿਹੜੀ ਹੈ ਇਹਦੇ ਆਪਰੇਸ਼ਨ ਵਾਲੀ ਜਗ੍ਹਾ ਤੇ ਰਖਾਓ ਜੀ। ਮਤਲਬ ਆਪਰੇਸ਼ਨ ਬਾਹਰ ਨਹੀਂ ਹੁੰਦਾ, ਅੰਦਰ ਹੀ ਹੁੰਦਾ। ਠੀਕ ਹੋ ਗਿਆ ਡਾਕਟਰ ਸਾਹਿਬ। ਬੇਗਮ ਜਲਦੀ ਕਰ, ਮੇਰੀ ਹਾਂ ਜੀ ਲੱਤ ਮੈਂ ਜਲਦੀ ਜਲਦੀ ਕਰਾਂਗੀ। ਆਪਰੇਸ਼ਨ ਕਰਵਾ ਲਓ, ਨਹੀਂ ਤਾਂ ਜ਼ਹਿਰ ਹੈਗਾ ਫੈਲ ਜਾਸੀ। ਨਹੀਂ ਨਹੀਂ
ਆ ਕੀ ਆਈ चाचा शुक्र है तुम मेरे रास्ते टक्कर गया जे चाचा मेरे चुप्पी बंदे दी इतनी तबीयत खराब है छेती नाल अपना पुत्र दस ਪੁੱਤਰ ਮੇਰੀ ਜੇਬ ਵਿੱਚ ਹੈ। ਆ ਪੁੱਤਰ ਕਿੱਥੇ ਗਿਆ? ਉਹ ਚੱਲ ਲੈ ਗਿਆ, ਉਹਦਾ ਭਰਾ ਬਿਮਾਰ ਹੈ, ਬਸਤੀ ਚ ਕਿਦੋਂ ਵਦਾ ਸੀ ਦਵਾਈਆਂ ਦਿੰਦਾ। चाचा ਉਹਨੂੰ ਕਹਿੰਦੇ ਘਰੇ ਹੋਸੀ ਬਸਤੀ ਵਿੱਚ ਪਤਾ ਨਹੀਂ ਹੁਣ ਕਿਹੜੇ ਘਰ ਗਿਆ ਕਿਹੜੇ ਘਰ ਨਹੀਂ ਗਿਆ ਸਾਨੂੰ ਤਾਂ ਪਤਾ ਕੋਈ ਨਹੀਂ ਹੈ ਅਈ ਕਰ ਚੰਨ ਲੈ ਗਿਆ ਸਾਡੇ ਘਰੋਂ ਤੇ ਉਹਨੂੰ ਪੁੱਛੋ ਕਿੱਥੇ ਗਿਆ। हैं ओ चांद चाचा तोड़ा गवाडी अच्छा ठीक ठीक ਦਫਾ ਜਲੀਲ ਦੀ ਬੱਚੀ ਆ। अस्सलाम वालेकुम चौधरी साहब। ਉਹ ਵਾਲੇਕਮ ਸਲਾਮ, ਖੈਰੀ ਖੈਰੀ। सारी बकरी चोरी हो गई है, यो तलवा दो। ਅੱਛਾ हाँ ਬੱਕਰੀ ਕਿਹਦੇ? चोरी हो गई आई। ਅੱਛਾ ਚਲੋ ਲੱਭ ਦਿੰਨੇ ਆ। ਤੂੰ ਐ ਕਰ ਐ ਘਰੇ ਚੱਲ ਤੇ ਮੈਂ ਇਹਨਾਂ ਨਾਲ ਬੱਕਰੀ ਦਾ ਪਤਾ ਕਰਾਂ। ਜਿੱਦਾਂ ਜਾਂਦਾ ਪਿਆ ਉਹਦੇ ਨਾ ਜਾਵੀਏ ਨਾ ਨਾ ਟੁਰ ਪੋ ਚਲੋ ਚੌਧਰੀ ਸਾਹਿਬ ਆ ਜਾਓ ਜਲਦੀ ਨਾਲ ਸਮਾਣੀ ਨੂੰ ਐਸੀ ਬਿਮਾਰੀ ਹੈ। ਆ ਜਾ ਚਲਾ ਕਿਸੇ ਤੇ ਸ਼ੱਕ ਸ਼ੁਕ ਨੇ? नहीं हाली तक कहते शक कोई नहीं। ਚਲਾ ਇਸ ਬਹਿਣੀ ਦੇ ਵਿੱਚ ਦੋ ਰੰਦਰ ਚੋਰ। अच्छा ਉਹਨਾਂ ਕੋਲ ਲੱਤਰ ਬੋਲਾ ਕਰਨੇ ਪੁੱਛਣੇ ਜਿ ਲੱਭ ਜਾਂਦਾ। चलो आओ जी। ਆ ਜਾਓ। ਇਹ ਵੀ ਦੇਤੀ ਹੈ, ਇਹ ਵੀ ਦੇਤੀ, ਇਹਦਾ ਵੀ ਇੱਕ ਚਮਚ ਦੇਤੇ। ਅੱਛਾ ਇਹ ਰਹਿ ਗਈ ਜੱਗਿਆ, हाँ ਇੱਕ ਗੋਲੀ ਰਹਿ ਗਈ ਹੂੰ, ਇਹ ਵੀ ਖਾ ਲੈ। ਇਹ ਦਰਦਾਂ ਪੀੜਾਂ ਦੀ ਹੈਗੀ ਹੂੰ, ਜਲਦੀ ਜਲਦੀ ਹੋ। मैं थोड़ी देर तक ले ले सा मैनू नहीं लगता जिवें मैनू उल्टी आऊ है। ਨਹੀਂ ਨਹੀਂ ਇਹ ਤੂੰ ਲੈ ਲੈ, ਕੁਛ ਨਹੀਂ ਹੁੰਦਾ ਹੈਗਾ। इन्नियां गोलियां खुआई जानी है, मेरा मैदा ही ठोच। नहीं कुछ भी ਹੁੰਦਾ, तेरी वजह तो मैं भी बीमार हो गई है। टेंशन ले आ पकड़ ले। ਸਾਜ ਉੱਠ ਰਿਹਾ शुक्र है डॉक्टर साहब तू लाभ गई है। डॉक्टर साहब मेरे बंदे की बड़ी तबीयत खराब है, ताड़ी मेहरबानी मेरे नाल चलो। साले दा काम है जी मरीज चेक करने तो फिर चलो ना जल्दी। बस तेरे बंदे दा ही चेक कर लेने साले दा काम है जी मरीजां दा इलाज करना तेरे बंदे ने भी चेक कर लेने। ओ जी ਘਰ ਕਿੱਥੇ ਹੈ ਸਾਡਾ? ए ना रख ले तो चल। आ जाओ डॉक्टर साहब। आ जाओ डॉक्टर साहब आ जाओ। ਕੀ ਹੋਇਆ ਡਾਕਟਰ ਸਾਹਿਬ? कोई ऐसा मसला जी कोई नहीं ਅੱਛਾ ਇਹਨੂੰ ਇੱਕੋ ਇੰਜੈਕਸ਼ਨ ਲੱਗਸੀ ਤੇ ਠੀਕ ਹੋ ਜਾਸੀ। ਇਹਨੂੰ ਜਲਦੀ ਅੰਦਰ ਲੈ ਜਾਓ ਜੀ, ਮੈਂ ਜਲਦੀ ਨਾਲ ਇੰਜੈਕਸ਼ਨ ਲਾਵਾਂ ਤੇ ਇਹਨੂੰ ਉਲਟਾ ਲਿਟਾਉਣਾ। हाँ हाँ डॉक्टर साहब। डॉक्टर साहब जल्दी आओ ना, टीका लाइए तो चलिए, भूख में लगी करे। वाह चौधरी साहब वाह, ਤੁਹਾਡੇ ਆਉਂਦੇ ਸਾਨੂੰ ਬੱਕਰੀ ਲੱਭ ਗਈ ਏ। ਸਾਨੂੰ ਪਤਾ ਹੁੰਦਾ ਚੋਰ ਕਿੱਥੇ ਕਿੱਥੇ ਮਾਲ ਨੱਪੀ ਬੈਠਾ। ਜੀ ਹਾਂ ਬਹੁਤ ਚੰਗਾ ਚੌਧਰੀ। ਮੈਂ ਤਾਂ ਕੀ ਬਾਤ ਹੈ। ਚਲੋ ਸਹੀ ਆ ਜਾਓ ਆ ਜਾਓ। ਇਹ ਨਾ ਹੁੰਦਾ ਤਾਂ ਬੱਕਰੀ ਲੱਭਣੀ ਕੋ ਨਹੀਂ ਹੈ ਆਪਣੀ। डॉक्टर मेरा बंदा मार दिता। ਡਾਕਟਰ ਸਾਹਿਬ ਤੁਸੀਂ ਦੂਸਰੀ ਲੱਤ ਵੀ ਵੱਢ ਛੱਡੀ ਇਸ ਬਿਮਾਰੀ ਦੇ ਪਿੱਛੇ। ਹੁਣ ਮੈਨੂੰ ਇੰਨਾ ਕਿ ਸਿਰਫ ਦੱਸ ਦਿਓ ਕਿ ਇਹ ਜਿਹੜੀ ਬਿਮਾਰੀ ਹੈਗੀ ਕਿਤੇ ਪੱਟਾ ਤੱਕ ਨਾ ਚਲੀ ਜਾਵੇ, ਤੁਸੀਂ ਉਹ ਵੀ ਪੱਟ ਵੀ ਵੱਢ ਦਵੋ। ਮੇਰਾ ਬੰਦਾ ਤਾਂ ਫਿਰ ਕਿਸੇ ਹਾਲ ਜੋਗਾ ਨਹੀਂ ਰਹੇਗਾ। ਮੈਂ ਚੈੱਕ ਕਰ ਲੈਣਾ ਜੀ, ਬਿਮਾਰੀ ਅੱਗੋਂ ਵਧਦੀ ਪਈ ਹੈ ਕੋਈ ਨਾ। ਓਹੋ 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 ਡਾਕਟਰ ਸਾਹਿਬ ਹੁਣ ਕੀ ਹੋ ਗਿਆ ਜੀ? ਮੈਨੂੰ ਲੱਗਦਾ ਹੁਣ ਮੇਰੀ ਕੰਨੀ ਲਾਊ ਹੈ। ਨਹੀਂ ਨਹੀਂ ਅੱਲਾ ਨਾ ਕਰੇ। ਨਹੀਂ ਜੀ ਮਸਲਾ ਹੈ ਜੀ ਇਹਦੀਆਂ ਦੋਵੇਂ ਲੱਤਾਂ ਮੁਗਲ ਤੇ ਨਾਲ ਬੜੀ ਜੇ ਗਈਆਂ। ਮਤਲਬ ਬਿਮਾਰੀ ਕੋਣ ਹੈ ਇਹਦੀ ਇਹ ਜਿਹੜੀ ਦੋਤੀ ਹੈ ਇਹ ਰੰਗ ਛੱਡੇਂਦੀ ਹੈ। ਇਹ ਵੇਖੋ ਜੀ ਮੈਨੂੰ ਕੁੱਟਿਆ ਡਾਕਟਰਾ, ਮੈਨੂੰ ਤੂੰ ਹੁਣ ਇਹ ਦੱਸ ਕਿ ਜੋ ਤੂੰ ਹਾਲਤ ਬਣਾਤੀ ਹੈ ਮੇਰੇ ਬੰਦੇ ਦੀ, ਇਸ ਬੰਦੇ ਦਾ ਮੈਂ ਹੁਣ ਕਰਾਂ ਤੇ ਕਰਾਂ ਕੀ? ਵੇ ਤੈਨੂੰ ਆਵੇ ਮੌਤ, ਤੈਨੂੰ ਆਵੇ ਕਿਸੇ ਦੀ ਆਈ, ਵੇ ਤੂੰ ਟਰੱਕ ਥੱਲੇ ਆਵੇ, ਵੇ ਤੂੰ ਗੱਡੀ ਥੱਲੇ ਆਵੇ, ਵੇ ਤੈਨੂੰ ਲੰਮੇ ਲੰਮੇ ਕੀੜੇ ਪੈਣ, ਵੇ ਅੱਲਾ ਤੇਰਾ ਤੱਕ ਨਾ ਛੱਡੇ। हाल यार टीका पा लुटे गए। ਕੀ ਹੋਇਆ? मेरे बंदे ने टीका ला के मार दिता है। ਨੀ ਤੇਰਾ ਬੰਦਾ ਮਾਰ ਦਿੱਤਾ ਤੇ ਮੇਰੇ ਬੰਦੇ ਦੀਆਂ ਦੋਵਾਂ ਲੱਤਾਂ ਵੱਢ ਛੱਡੀਆਂ ਨੇ ਨੀ। ओए होए ए ढोंगी डॉक्टर है। ਮੇਰੀ ਗੱਲ ਸੁਣੋ ਜੀ, ਇਸ ਗੱਲ ਦਾ ਹੀ ਆਪਸ਼ਨ ਇਹ ਪਿਆ, ਇਹਨੂੰ ਤੁਸੀਂ ਟਰਾਲੀ ਵਿੱਚ ਪਾਓ, ਕਿਸੇ ਦਰਬਾਰ ਤੇ ਛੱਡ ਆਓ
ਤੇ ਸੋਹਣੇ ਪੈਸੇ ਉੱਤੇ ਕਮਾਸੀ ਤੇ ਆਪਣੇ ਘਰ ਦਾ ਸਰਕਟ ਚਲਾਓ ਹਾਂ अगर हमारी वीडियो अच्छी लगे तो हमारा चैनल स्कोप 360 को सब्सक्राइब करें और बेल आइकन प्रेस जरूर करें